ਅੱਜ ਦੀਆਂ ਖਬਰਾਂ ਵੱਲ ਆਈਏ ਤੇ ਗਾਜ਼ਾ ਤੇ ਇਜ਼ਰਾਈਲ ਦੇ ਵਿੱਚ ਜੋ ਜੰਗ ਲੱਗੀ ਹੋਈ ਹੈਗੀ ਆ, ਉਹਦੇ ਦੌਰਾਨ ਹੁਣ ਲੱਖਾਂ ਲੋਕ ਗਾਜ਼ਾ ਨੂੰ ਛੱਡ ਕੇ ਦੂਸਰੇ ਏਰੀਏ 'ਚ ਜਾ ਰਹੇ ਆ ਕਿਉਂਕਿ ਉੱਥੇ ਬੰਬਾਰਡਮੈਂਟ ਲਗਾਤਾਰ ਹੋ ਰਹੀ ਹੈ ਤੇ ਬਹੁਤ ਸਾਰੇ ਇਨੋਸੈਂਟ ਲੋਕ ਉਹਨਾਂ ਜਿਹੜੇ ਬੰਬ ਸਿੱਟੇ ਜਾ ਰਹੇ ਆ ਇਜ਼ਰਾਈਲ ਵੱਲੋਂ, ਉਹਨਾਂ ਵੱਲੋਂ ਮਾਰੇ ਵੀ ਜਾ ਰਹੇ ਆ। ਕਾਫੀ ਵੱਡੀ ਗਿਣਤੀ 'ਚ ਇਜ਼ਰਾਈਲ ਦੇ ਫੌਜੀ ਆ, ਉਹ ਵੀ ਇਸ ਲੜਾਈ 'ਚ ਮਾਰੇ ਗਏ ਹੈਗੇ ਆ। ਹੁਣ ਇਹ ਖਬਰ ਆ ਰਹੀ ਆ ਭਈ ਹੰਡਰਡਸ ਆਫ ਫੋਰਨ ਪਾਸਪੋਰਟ ਹੋਲਡਰਸ, ਬਹੁਤ ਸਾਰੇ ਜਿਨ੍ਹਾਂ ਦੇ ਫੋਰਨ ਪਾਸਪੋਰਟ ਆ, ਜਿੱਦਾਂ ਕੋਈ USA ਦੇ ਜਾਂ ਹੋਰ ਮੁਲਕਾਂ ਦੇ ਹੈਗੇ ਆ, ਉਹਨਾਂ 'ਚ ਬਹੁਤ ਸਾਰੇ ਲੋਕ ਜ਼ਖਮੀ ਵੀ ਹੈਗੇ ਆ ਜੋ ਗਾਜ਼ਾ ਦੇ ਵਿੱਚ ਫਸੇ ਹੋਏ ਸੀ। ਉਹ ਹੁਣ ਬਾਰਡਰ ਕ੍ਰਾਸ ਕਰਕੇ ਈਜਿਪਟ ਦੇ ਵਿੱਚ ਜਾਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਰਾਫਾ ਬਾਰਡਰ ਜੋ ਆ ਉਹ ਈਜਿਪਟ ਨੇ ਖੋਲ੍ਹਿਆ ਆ ਪਹਿਲੀ ਵਾਰੀ ਅਕਤੂਬਰ 7 ਤੋਂ ਬਾਅਦ, ਜਦੋਂ ਹੀ ਹਮਾਸ ਨੇ ਇਜ਼ਰਾਈਲ ਦੇ ਉੱਤੇ ਅਟੈਕ ਕੀਤਾ ਸੀਗਾ। ਕਹਿੰਦੇ ਵੀ ਜਿਹੜੇ ਫੋਰਨ ਪਾਸਪੋਰਟ ਹੋਲਡਰਸ ਆ, ਉਹ ਹੁਣ ਗਾਜ਼ਾ ਨੂੰ ਛੱਡ ਕੇ ਰਾਫਾ ਵਾਲਾ ਜੋ ਕ੍ਰਾਸਿੰਗ ਆ ਉਹ ਉੱਥੇ ਜਾ ਰਹੇ ਆ। ਇਹ ਉੱਥੇ ਦੀ ਜਿਹੜੀ ਇੰਟੀਰੀਅਰ ਮਿਨਿਸਟਰੀ ਆ ਉਹਨਾਂ ਨੇ ਦੱਸਿਆ। ਇਹਨਾਂ ਦੇ ਵਿੱਚੋਂ 5 NGO ਵਰਕਰ ਵੀ ਸੀਗੇ, ਜਿਹਨ ਜੋ ਅਮਰੀਕਨ ਆ, ਉਹ ਵੀ ਕ੍ਰਾਸ ਕਰਕੇ ਉੱਥੋਂ ਆਏ ਆ। 400 ਤੋਂ ਵੱਧ ਅਮਰੀਕਨ ਸਿਟੀਜ਼ਨ ਇਸ ਟਾਈਮ US ਸਟੇਟ ਡਿਪਾਰਟਮੈਂਟ ਦੇ ਮੁਤਾਬਕ ਉੱਥੇ ਸਟਕ ਹੈਗੇ ਆ। ਇੱਕ ਹੋਰ ਅਮਰੀਕਨ ਜੋ ਗਾਜ਼ਾ ਦੇ ਵਿੱਚ ਟ੍ਰੈਪਡ ਆ, ਉਸਨੇ ਫਸਿਆ ਹੋਇਆ, ਉਸਨੇ CBS ਨਿਊਜ਼ ਨੂੰ ਦੱਸਿਆ ਵੀ ਉਹ ਹਜੇ ਨਹੀਂ ਚਾਹੁੰਦੀ ਵੀ ਮੈਂ ਬਾਰਡਰ ਕ੍ਰਾਸ ਕਰਕੇ ਜਾਵਾਂ, ਵੀ ਮੈਂ ਇੱਥੇ ਦੇਖ ਰਹੀ ਹਾਂ ਵੀ ਕੀ ਜ਼ੁਲਮ ਹੋ ਰਿਹਾ, ਕਿੰਨਾ ਕੁ ਜਿਹੜਾ ਹੋ ਰਿਹਾ ਆ, ਉਸ ਨੂੰ ਜਿਹੜਾ ਆ ਕਲਮਬੰਦ ਕਰ ਰਹੀ ਹੈਗੀ ਆ। ਸੋ ਯੂਟਾ ਦੀ ਰਹਿਣ ਵਾਲੀ ਇਹ ਬੀਬੀ ਹੈਗੀ। ਅਮਰੀਕਨ ਐਮਬੈਸੀ ਤੇ ਸਟੇਟ ਡਿਪਾਰਟਮੈਂਟ ਨੇ ਹਜੇ ਤੱਕ ਕਾਲ ਨਹੀਂ ਕੀਤੀ ਹੈਗੀ ਕਿਸੇ ਨੂੰ ਵੀ ਤੁਸੀਂ ਉੱਥੋਂ ਛੱਡ ਕੇ ਜਾ ਸਕਦੇ ਹੈਗੇ ਆ। ਪਰ ਇਹ ਜਿਹੜਾ ਬਾਰਡਰ ਆ, ਇੱਥੇ 4 ਵਾਰੀ ਬੰਬਿੰਗ ਵੀ ਆਲਰੇਡੀ ਇਜ਼ਰਾਈਲ ਵੱਲੋਂ ਹੋ ਚੁੱਕੀ ਹੈਗੀ ਆ। ਸੋ ਲੋਕ ਕਹਿ ਰਹੇ ਆ ਵੀ ਇਹ ਇੱਕ ਤਰ੍ਹਾਂ ਨਾਲ ਅਸੀਂ ਹੋਸਟੇਜ ਇਜ਼ਰਾਈਲ ਵੱਲੋਂ ਬਣਾਏ ਹੋਏ ਆ, ਨਾ ਕਿ ਹਮਾਸ ਵੱਲੋਂ, ਕਿਉਂਕਿ ਇੰਨੀ ਜਿਹੜੀ ਬੰਬਾਰਡਮੈਂਟ ਇਜ਼ਰਾਈਲ ਵਾਲੇ ਕਰ ਰਹੇ ਆ, ਉਹਦੇ ਨਾਲ ਲੋਕ ਉੱਥੋਂ ਛੱਡ ਕੇ ਨਹੀਂ ਜਾ ਸਕਦੇ। ਆਪਾਂ ਕੱਲ ਦੇਖਿਆ ਸੀ ਵੀ ਕਿਸ ਤਰ੍ਹਾਂ ਇੱਕ ਜਿਹੜਾ ਰਿਫਿਊਜੀ ਕੈਂਪ ਆ ਉਹਦੇ ਉੱਤੇ ਬੰਬ ਸਿੱਟਿਆ ਗਿਆ, 50 ਤੋਂ ਵੱਧ ਲੋਕ ਜਿਹਦੇ ਉਹਦੇ ਨਾਲ ਮਾਰੇ ਗਏ ਸੀ। ਜੀ ਬਿਲਕੁਲ। ਸੋ ਸਥਿਤੀ ਕਾਫੀ ਜਿਹੜੀ ਉਹ ਮਾੜੀ ਹੈ। ਇਜ਼ਰਾਈਲ ਵਾਲੇ ਆਪ ਦੱਸ ਰਹੇ ਆ 13 ਉਹਨਾਂ ਦੇ ਫੌਜੀ ਜਿਹੜੇ ਗਾਜ਼ਾ ਦੇ ਵਿੱਚ ਅੰਦਰ ਉੱਥੇ ਉਹਨਾਂ ਦੀ ਮੌਤ ਹੋਈ ਆ। ਮਿਲਟਰੀ ਦੇ ਜਿਹੜੇ ਮਰਨ ਵਾਲੇ ਆંકੜੇ ਆ ਉਹ ਲਗਾਤਾਰ ਵੱਧ ਰਹੇ ਆ। ਚਾਹੇ ਉਹਨਾਂ ਦਾ ਮੇਨ ਕਮਾਂਡਰ ਹਮਾਸ ਦਾ ਮਾਰਿਆ ਗਿਆ ਹੈਗਾ ਆ, ਪਰ ਉਸ ਤੋਂ ਬਾਵਜੂਦ ਵੀ ਸੀਜ਼ ਫਾਇਰ ਦੀ ਕੋਈ ਗੱਲ ਨੇਤਨਿਆਹੂ ਦੇ ਦੁਆਰਾ ਨਹੀਂ ਕੀਤੀ ਜਾ ਰਹੀ। ਉਹ ਕਹਿੰਦਾ ਵੀ ਇਹ ਤਾਂ ਕੰਮ ਇੱਦਾਂ ਹੀ ਚੱਲਦਾ ਰਹੂਗਾ। ਇਨਫੈਕਟ ਲਗਾਤਾਰ ਇਸ ਹਮਲੇ ਨੂੰ ਉਹ ਇੰਟੈਂਸੀਫਾਈ ਕਰ ਰਹੇ ਆ, ਹੋਰ ਤੇਜ਼ ਜਿਹੜੀ ਆ ਤੇਜ਼ੀ ਉਸ ਦੇ ਵਿੱਚ ਲੈ ਕੇ ਆ ਰਹੇ ਹੈਗੇ ਆ। ਸੋ ਇਹ ਜਿਹੜੀ ਸਥਿਤੀ ਉੱਥੇ ਇਸ ਟਾਈਮ ਬਣੀ ਪਈ, 8000 ਤੋਂ ਵੱਧ ਲੋਕ ਹੁਣ ਤੱਕ ਗਾਜ਼ਾ ਪੱਟੀ ਦੇ ਵਿੱਚ ਮਰ ਚੁੱਕੇ ਆ, ਜਿਹੜੀ ਹਮਾਸ ਦਾ ਸਟਰੋਂਗ ਹੋਲਡ ਦੱਸਿਆ ਜਾਂਦਾ ਆ। ਨੇਤਨਿਆਹੂ ਤੇ ਇਜ਼ਰਾਈਲੀ ਜਿਹੜੇ ਆ ਉਹ ਕਹਿ ਰਹੇ ਆ ਵੀ ਭਾਈ ਅਸੀਂ ਤਾਂ ਇੱਦਾਂ ਹੀ ਹਾਲ ਦੀ ਘੜੀ ਕਰਦੇ ਜਿਹੜੇ ਉਹ ਰਵਾਂਗੇ। ਸੋ ਕਾਫੀ ਹਾਲਾਤ ਮਾੜੇ। ਹਰ 10 ਮਿੰਟਾਂ ਬਾਅਦ ਇੱਕ ਪੈਲਸਤੀਨ ਦਾ ਨਿਆਣਾ ਕਹਿੰਦੇ ਆ ਉੱਥੇ ਮਰ ਰਿਹਾ ਆ। ਇਜ਼ਰਾਈਲ ਦੀਆਂ ਜਿਹੜੀਆਂ 에ਅਰ ਸਟ੍ਰਾਈਕਸ ਹੋ ਰਹੀਆਂ ਆ ਉਸ ਨੂੰ ਜਿਹੜਾ ਉਹ ਲੈ ਕੇ ਹੈਲਥ ਮਿਨਿਸਟਰੀ ਉੱਥੋਂ ਦੀ ਦੱਸ ਰਹੀ ਆ 2 ਗਾਜ਼ਾ ਦੇ ਹੋਰ ਜਿਹੜੇ ਹਸਪਤਾਲ ਆ ਉਹਨਾਂ ਦਾ 2 ਘੰਟਿਆਂ ਦੇ ਵਿੱਚ ਫਿਊਲ ਤੇਲ ਖਤਮ ਹੋ ਜਾਣਾ। ਸੋ ਉਹ ਵੀ ਬਿਲਕੁਲ ਬੰਦ ਹੋ ਜਾਵੇਗਾ। ਹਾਲ ਦੀ ਘੜੀ ਉੱਥੇ ਕੁਛ ਵੀ ਨਹੀਂ ਚੱਲ ਰਿਹਾ ਹੈਗਾ। ਬਹੁਤ ਸਾਰੇ ਜਿਹੜੇ ਲੋਕ ਅਜੇ ਵੀ ਹਿਊਮੈਨੀਟੇਰੀਅਨ ਬੇਸਿਸ ਦੇ ਉੱਤੇ ਉੱਥੇ ਮਦਦ ਕਰਨ ਦੇ ਲਈ ਜਾ ਰਹੇ ਨੇ, ਪਰ ਇਜ਼ਰਾਈਲ ਦੇ ਦੁਆਰਾ ਅੰਨ੍ਹੇਵਾਹ ਕੀਤੀ ਜਾ ਰਹੀ ਜਿਹੜੀ ਬੰਬਾਰਡਮੈਂਟ ਆ, ਜਿੱਥੇ ਬਗੈਰ ਇਸ ਗੱਲ ਤੋਂ ਪਤਾ ਹੋਣ ਦੇ ਵੀ ਥੱਲੇ ਜਿਹੜੀਆਂ ਬਿਲਡਿੰਗਸ ਦੇ ਵਿੱਚ ਹੌਸਟੇਜ ਆ, ਹਮਾਸ ਵਾਲੇ ਆ ਜਾਂ ਆਮ ਲੋਕ ਆ, ਉਸ ਨੂੰ ਦਰਕਨਾਰ ਕਰਦੇ ਹੋਏ ਇਜ਼ਰਾਈਲ ਲਗਾਤਾਰ ਜਿਹੜਾ ਉਹ ਹਮਲੇ ਕਰ ਰਿਹਾ ਹੈਗਾ ਆ। ਸੋ ਆਰਮਜ਼ ਐਮਬਾਰਗੋ ਜਿਹੜਾ ਆ ਇਸ ਕੌਨਫਲਿਕਟ ਦੇ ਉੱਤੇ ਲਾਉਣ ਦੀ ਜਿਹੜੀ ਗੱਲ ਆ ਐਮਨੈਸਟੀ ਨੇ ਕੀਤੀ ਆ, ਪਰ ਅਮਰੀਕਾ ਲਗਾਤਾਰ ਇਜ਼ਰਾਈਲ ਨੂੰ ਹਥਿਆਰ ਜਿਹੜਾ ਆ ਉਹ ਘੱਲ ਰਿਹਾ ਆ, ਮਿਜ਼ਾਈਲਾਂ ਘੱਲ ਰਿਹਾ ਆ। ਦੂਜੇ ਪਾਸੇ ਹਮਾਸ ਵਾਲੇ ਆ ਉਹ ਚੌਂਸ ਫੇਰਿਓਂ ਜਿਹੜੇ ਇਸ ਟਾਈਮ ਘਰੇ ਆ। ਪਾਣੀ ਵਾਲੇ ਪਾਸਿਓਂ ਵੀ ਬੰਦ ਆ ਕੰਮ, ਤੇ ਦੂਜਾ ਨਾਲ ਦੇ ਨਾਲ ਜ਼ਮੀਨ ਵਾਲੇ ਪਾਸਿਓਂ ਵੀ, ਤੇ ਇੱਕ ਜਿਹੜਾ ਛੋਟਾ ਜਿਹਾ ਰਾਹ ਆ ਰਾਫਾ ਬਾਰਡਰ ਜਿਹੜਾ ਤੁਸੀਂ ਹੁਣੇ ਦੱਸ ਕੇ ਹਟਿਆ, ਉਸ ਨੂੰ ਪਹਿਲੀ ਵਾਰੀ ਜਿਹੜਾ ਉੱਥੇ ਖੋਲ੍ਹਿਆ ਗਿਆ ਹੈਗਾ ਆ। ਸੋ ਗਰਾਊਂਡ ਜਿਹੜੀ ਓਪਰੇਸ਼ਨ ਦੇ ਵਿੱਚ ਇਜ਼ਰਾਈਲ ਦਾ ਕਾਫੀ ਨੁਕਸਾਨ ਹੋ ਸਕਦਾ ਹੈ। ਉਹ ਤਸਵੀਰਾਂ ਲਾ ਰਹੇ ਆ, ਨੌਜਵਾਨ ਜਿਹੜੇ ਇਜ਼ਰਾਈਲ ਦੇ ਆ ਉਹ ਉੱਥੇ ਮਰ ਰਹੇ ਹੈਗੇ ਆ। ਕਹਿੰਦੇ ਵੀ ਇਸ ਟਾਈਮ ਸਭ ਤੋਂ ਭਿਆਨਕ ਸਥਿਤੀ ਉਹਨਾਂ
ਗਰਭਵਤੀ ਜਿਹੜੀਆਂ ਬੀਬੀਆਂ ਦੀ ਬਣ ਰਹੀ ਆ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਜਨਮ ਦੇਣਾ। ਹਸਪਤਾਲ ਠੱਪ ਹੋਏ ਪਏ ਨੇ, ਕਿਤੇ ਵੀ ਕਿਸੇ ਤਰ੍ਹਾਂ ਦੀ ਜਿਹੜੀ ਮਦਦ ਆ ਉਹਨਾਂ ਨੂੰ ਨਹੀਂ ਮਿਲ ਰਹੀ ਹੈਗੀ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਸਵਾਗਤ ਕੀਤਾ ਆ, ਜਿਹੜੇ ਫੱਟੜ ਪੇਸ਼ੈਂਟ ਆ ਉਹਨਾਂ ਨੂੰ ਗਾਜ਼ਾ ਪੱਟੀ ਚੋਂ ਬਾਹਰ ਨਿਕਲਣ ਦੀ ਜਿਹੜੀ ਇਜਾਜ਼ਤ ਮਿਲੀ ਆ। ਕਹਿੰਦੇ ਵੀ ਉਹ ਨਾਲ ਹੀ ਸਟ੍ਰੈਸ ਕਰ ਰਹੇ ਆ ਵੀ ਹਜ਼ਾਰਾਂ ਹੀ ਹੋਰ ਉਹਨਾਂ ਨੂੰ ਵੀ ਮਦਦ ਦੀ ਜਿਹੜੀ ਜ਼ਰੂਰਤ ਹੋਊਗੀ। ਸੋ ਅੰਤਰਰਾਸ਼ਟਰੀ ਜਿਹੜੇ ਲੋਕ ਉੱਥੇ ਫਸੇ ਪਏ ਸੀਗੇ ਗਾਜ਼ਾ ਦੇ ਵਿੱਚ, ਇਜ਼ਰਾਈਲ ਦੇ ਹਮਲੇ ਦਾ ਜਿਹੜਾ ਸ਼ਿਕਾਰ ਹੋ ਰਹੇ ਸੀ, ਉਹਨਾਂ ਨੂੰ ਹੁਣ ਪਹਿਲੀ ਵਾਰੀ ਨਿਕਲਣ ਦਿੱਤਾ ਜਾ ਰਿਹਾ ਹੈਗਾ ਆ। ਇਸ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ, ਇਜ਼ਰਾਈਲ ਦੇ ਜਿਹੜੇ ਅਰਬ ਦੇ ਮੁਲਕਾਂ ਦੇ ਦਰਮਿਆਨ ਜਿਹੜੇ ਰਿਸ਼ਤੇ ਥੋੜ੍ਹੇ ਵਧੀਆ ਹੋ ਰਹੇ ਸੀ, ਉਹਨਾਂ ਉੱਤੇ ਵੀ ਕਾਫੀ ਜਿਹੜਾ ਅਸਰ ਆ ਉਹ ਪਵੇਗਾ। ਇਜ਼ਰਾਈਲ ਕਹਿੰਦਾ ਆ ਵੀ ਅਸੀਂ ਹਰ ਇੱਕ ਨੁੱਕਰ ਦੇ ਵਿੱਚ ਗਾਜ਼ਾ ਦੇ ਵਿੱਚ ਉਸ 'ਤੇ ਅਟੈਕ ਜਿਹੜਾ ਆ ਉਸ ਨੂੰ ਕੰਟੀਨਿਊ ਜਿਹੜਾ ਉਹ ਰੱਖਣਾ ਆ। ਵੱਡੀਆਂ ਵੱਡੀਆਂ ਬਿਲਡਿੰਗਸ, ਘਰ, ਸਭ ਕੁਛ ਜਿਹੜਾ ਇਸ ਟਾਈਮ ਜਿੱਥੇ ਜਿੱਥੇ ਇਹਨਾਂ ਦੇ ਬੰਬ ਜਿਹੜੇ ਉਹ ਡਿੱਗ ਰਹੇ ਆ ਉਹ ਫਲੈਟ ਹੋ ਰਿਹਾ। ਇੱਥੋਂ ਤੱਕ ਕਿ ਵਾਈਟ ਫਾਸਫਰਸ ਬੰਬਾਂ ਦੇ ਵਰਤੇ ਜਾਣ ਦੀ ਵੀ ਖਦਸ਼ਾ ਜਿਹੜਾ ਉਹ ਪ੍ਰਗਟਾਇਆ ਗਿਆ ਆ। ਕਹਿੰਦੇ ਵੀ ਇਹ ਵੀ ਉੱਥੇ ਵਰਤੇ ਗਏ ਹੋ ਸਕਦੇ ਆ। ਸੋ ਹਾਲਾਤ ਕਾਫੀ ਮਾੜੇ ਨੇ, ਪਰ ਜਿਹੜੇ ਲੋਕ ਆ ਦੇਖੋ ਉੱਥੇ ਮਦਦ ਕਰਨ ਦੇ ਲਈ ਉਹ ਕਰ ਰਹੇ ਨੇ। ਜ਼ਿੰਦਗੀ ਪਨਪਨ ਦੀ ਕੋਸ਼ਿਸ਼ ਕਰ ਰਹੀ ਆ, ਪਰ ਦੇਖੋ ਕਿੰਨਾ ਕੁ ਚਿਰ ਇਹ ਜਿਹੜੇ ਹਾਲਾਤ ਆ ਇਹ ਉੱਥੇ ਰਹਿਣਗੇ।